ਅਗਨੀਪਥ ਦੀ ਗੱਲ ਕਰੀਏ, ਪਨੂ ਸਾਹਿਬ ਇਹਦੀ ਚਰਚਾ ਬੜੀ ਹੋ ਗਈ। ਹੁਣ ਅਗਨੀਵੀਰ ਵੀ ਇਹਦੇ ਵਿਰੋਧ 'ਚ ਉਤਰ ਆਇਆ ਜੀ। ਜਿਹੜਾ ਅਗਨੀਪਥ ਜਿਹੜਾ ਹੈ, ਜੀ। ਇਹ ਨਵਾਂ ਇੱਕ ਨਾਮ ਦਿੱਤਾ ਗਿਆ ਕੇਂਦਰ ਦੀ ਸਰਕਾਰ ਦੇ ਵੱਲੋਂ, ਔਰ ਇਹਦੇ ਵਿੱਚ 4 ਸਾਲ ਦੇ ਵਾਸਤੇ ਜਿਹੜੇ ਆ ਉਹ ਫੌਜੀ ਭਰਤੀ ਕੀਤੇ ਜਾਣੇ ਆ। ਹੁਣ ਬੜਾ ਵੱਡਾ ਸਵਾਲ ਜਿਹੜਾ ਨਾ ਜੀ ਉਹ ਇਹ ਚੱਲ ਰਿਹਾ ਕਿ ਜਿਹੜਾ ਫੌਜੀ ਆ ਇੱਕ, ਉਹ ਕਿੰਨੇ ਚਿਰ 'ਚ ਤਿਆਰ ਹੁੰਦਾ। ਦੇਖੋ, ਜਿੱਥੋਂ ਤੱਕ ਟ੍ਰੇਨਿੰਗ ਦੀ ਗੱਲ ਹੈ, ਸਾਲ ਦੀ ਤਾਂ ਟ੍ਰੇਨਿੰਗ ਹੀ ਆ। ਜਿਹੜੇ ਸੀਨੀਅਰ ਆਫੀਸਰਸ ਨੇ ਫੌਜ ਦੇ, ਉਹ ਤੇ ਸਾਬਕਾ ਜਿਹੜੇ ਫੌਜੀ ਨੇ, ਉਹ ਇਹ ਗੱਲ ਕਹਿੰਦੇ ਆ ਕਿ 4-5 ਸਾਲ ਦੇ ਵਿੱਚ ਇੱਕ ਫੌਜੀ ਜਿਹੜਾ ਉਹ ਤਿਆਰ ਹੁੰਦਾ, ਤੇ ਤੁਸੀਂ 4 ਸਾਲਾਂ ਤੋਂ ਬਾਅਦ ਉਹਨੂੰ ਘਰੇ ਤੋਰ ਦੇਣਾ ਕਿ ਜਾਓ। 75% ਤੁਸੀਂ ਘਰੇ ਤੋਰ ਦੇਣੇ ਆ, ਔਰ ਇਹ ਕਹਿੰਦੇ 25% ਨੂੰ ਅਸੀਂ ਜਿਹੜਾ ਲਵਾਂਗੇ ਪੈਰਾਮਿਲਟਰੀ ਫੋਰਸਸ ਦੇ ਵਿੱਚ। ਜਿਹੜੇ 75% ਨੇ ਉਹ ਕੀ ਕਰਨਗੇ? ਉਹ ਸ਼ਾਰਪ ਸ਼ੂਟਰ ਬਣਨਗੇ, ਜਾਂ ਫਿਰ ਉਹ ਫਰੌਤੀਆਂ ਵਾਲੇ ਪਾਸੇ ਨੂੰ ਹੋਣਗੇ, ਜਾਂ ਕੀ ਕੰਮ ਉਹ ਕਰਨਗੇ? ਜਿਹੜੀ ਫੌਜ ਹੈ ਭਾਰਤ ਦੀ, ਮੁਲਕ ਦੀ, ਜਾਂ ਕਿਸੇ ਵੀ ਮੁਲਕ ਦੀ ਜਿਹੜੀ ਫੌਜ ਹੁੰਦੀ ਆ, ਉਹਦੇ ਵਿੱਚ ਇੱਕ ਕਮਿਟਮੈਂਟ ਹੁੰਦੀ ਹੈ ਜੀ ਮੁਲਕ ਦੇ ਪ੍ਰਤੀ। ਬਿਲਕੁਲ ਹੁੰਦੀ। ਜਿਹੜੀ ਇੱਕ ਫੌਜੀ ਦੀ ਭਾਵਨਾ ਹੈ, ਉਹਨੂੰ ਜੇ ਤੁਸੀਂ ਨਹੀਂ ਸਮਝ ਰਹੇ ਤਾਂ ਤੁਸੀਂ ਕੁਝ ਨਹੀਂ ਸਮਝ ਰਹੇ ਜੀ। ਕਿਉਂਕਿ ਦੇਖੋ, ਨੌਕਰੀ ਕੌਣ ਨਹੀਂ ਕਰਨੀ ਚਾਹੁੰਦਾ, ਪਰ ਨੌਕਰੀ ਦੇ ਵਾਸਤੇ ਸਰਹੱਦ ਦੇ ਉੱਤੇ ਗੋਲੀ ਖਾਣੀ, ਇਹ ਹਰੇਕ ਦੇ ਵਿੱਚ ਨਹੀਂ ਹੁੰਦੀ ਜੀ। ਇਹ ਇੱਕ ਫੌਜੀ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਭਾਵਨਾ ਹੁੰਦੀ। ਆਪਾਂ ਅਕਸਰ ਜਦੋਂ ਕੋਈ ਫੌਜੀ ਦੇਖਦੇ ਆ ਰਿਟਾਇਰਡ ਜਿਹੜਾ ਹੈ, ਉਹਨੂੰ ਤੁਸੀਂ ਅਰਲੀ ਮਾਰਨਿੰਗ, ਕਦੀ ਤੁਸੀਂ ਉਹਨੂੰ ਏਦਾਂ ਦਾ ਨਹੀਂ ਦੇਖੋਗੇ ਕਿ ਜਿਹੜੇ ਮਰਜ਼ੀ ਕੱਪੜਿਆਂ 'ਚ ਉਹ ਤੁਰਿਆ ਫਿਰਦਾ ਜੋ ਮਰਜ਼ੀ। ਨੋ, ਉਹਨੇ ਅਰਲੀ ਮਾਰਨਿੰਗ ਲੋਕਾਂ ਦੇ ਉੱਠਣ ਤੋਂ ਪਹਿਲਾਂ ਉਹਨੇ ਰਿਟਾਇਰ ਹੋ ਕੇ ਵੀ ਉਹ ਟੈਨਸ਼ਨ ਜਿਹੜੇ ਹੁੰਦੇ ਆ, ਕਿਉਂਕਿ ਉਹ ਡਿਸਿਪਲਿਨ ਦੇ ਵਿੱਚ ਰਹਿਣ ਵਾਲੇ ਲੋਕ ਨੇ, ਉਹ ਡਿਸਿਪਲਿਨ ਦੇ ਨਾਲ ਸਮਝੌਤਾ ਨਹੀਂ ਕਰਦੇ। ਇਹ ਕਮਿਟਮੈਂਟ ਹੁੰਦੀ ਹੈ ਜਿਹੜੀ ਉਹ ਫੌਜ ਪ੍ਰਤੀ, ਮੁਲਕ ਪ੍ਰਤੀ, ਆਪਣੇ ਆਪ ਪ੍ਰਤੀ, ਸੁਸਾਇਟੀ ਪ੍ਰਤੀ। ਉਹ ਸੁਸਾਇਟੀ ਪ੍ਰਤੀ ਵੀ ਸੋਚਦੇ ਨੇ, ਚਾਹੇ ਉਹ ਰਿਟਾਇਰ ਕਿਉਂ ਨਾ ਹੋ ਜਾਣ। ਬਹੁਤ ਸਾਰੇ ਪਰਿਵਾਰ ਹੋਣਗੇ ਜਿਨ੍ਹਾਂ ਦੇ ਬਜ਼ੁਰਗ ਫੌਜ ਦੇ ਵਿੱਚੋਂ ਆਏ ਹੋਏ ਹੋਣਗੇ, ਉਹ ਇਹ ਗੱਲ ਆਪਣੇ ਘਰਾਂ ਦੇ ਵਿੱਚ ਜਿਹੜਾ ਜੀ ਉਹ ਦੇਖ ਸਕਦੇ ਆ, ਜਿਹੜੇ ਫੌਜ ਦੇ ਵਿੱਚੋਂ ਆਏ ਨੇ, ਕਿ ਡਿਸਿਪਲਿਨ ਕੀ ਹੁੰਦਾ। ਇਹ ਡਿਸਿਪਲਿਨ ਜਿਹੜਾ ਆ, ਜੇ ਤੁਸੀਂ ਓਵਰਆਲ ਹੀ ਸਾਰਾ ਹੀ ਭੰਗ ਕਰ ਦਿਓਗੇ ਕਿ 4 ਸਾਲਾਂ ਬਾਅਦ ਘਰਾਂ ਨੂੰ ਤੋੜ ਦਿਓਗੇ, ਤੇ ਉਹਦਾ ਨਾਮ ਹੁਣ ਇਹਨਾਂ ਨੇ ਵੈਸੇ ਅਗਨੀਵੀਰ ਰੱਖਿਆ। ਕੱਲ ਸੂਬਿਆਂ ਦੇ ਵਿੱਚ ਇਹਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਬਹੁਤ ਸਾਰੇ ਸੂਬਿਆਂ ਦੇ ਵਿੱਚ, ਬਿਹਾਰ 'ਚ, ਉੱਤਰ ਪ੍ਰਦੇਸ਼ ਦੇ ਵਿੱਚ, ਝਾਰਖੰਡ ਦੇ ਵਿੱਚ, ਥਾਂ ਦੇ ਉੱਤੇ ਜਿਹੜੇ ਨੌਜਵਾਨ ਨੇ ਉਹ ਸੜਕਾਂ ਦੇ ਉੱਤੇ ਉਤਰ ਆਏ, ਉਹ ਰੇਲਵੇ ਟਰੈਕ ਦੇ ਉੱਤੇ ਉਤਰ ਆਏ। ਉਹਨਾਂ ਨੇ ਟ੍ਰੇਨਾਂ ਰੋਕੀਆਂ, ਸੜਕਾਂ ਰੋਕੀਆਂ। ਇਹ ਆਖਿਆ ਕਿ ਇਹ ਅਗਨੀਪਥ ਵਾਲਾ ਜਿਹੜਾ ਮਾਮਲਾ ਹੈ, ਇਹਨੂੰ ਵਾਪਸ ਲਓ। ਇਹ ਕਿਸੇ ਵੀ ਤਰੀਕੇ ਨਾਲ ਫਾਰਮੂਲਾ ਜਿਹੜਾ ਉਹ ਫਿੱਟ ਨਹੀਂ ਹੋ ਸਕਦਾ। ਹੈਰਾਨਗੀ ਵਾਲੀ ਗੱਲ ਇਹ ਆ ਕਿ ਸਾਬਕਾ ਫੌਜ ਦੇ ਮੁਖੀ ਨੇ ਜਿਹੜੇ VK ਸਿੰਘ, ਔਰ ਉਹ ਭਾਜਪਾ ਦੇ ਆਗੂ ਨੇ, ਭਾਜਪਾ ਦੀ ਸਰਕਾਰ ਦੇ ਵਿੱਚ ਮੰਤਰੀ ਨੇ, ਉਹਨਾਂ ਨੂੰ ਪੁੱਛਿਆ ਗਿਆ ਤੁਹਾਡਾ ਅਗਨੀਪਥ ਬਾਰੇ ਕੀ ਵਿਚਾਰ ਹੈ। ਉਹ ਕਹਿੰਦੇ ਅਜੇ ਜਿੰਨੀ ਦੇਰ ਤੱਕ ਕੋਈ ਗਰਾਊਂਡ ਤੇ ਨਹੀਂ ਆ ਜਾਂਦੀ ਚੀਜ਼, ਉਨੀ ਦੇਰ ਤੱਕ ਤੁਹਾਨੂੰ ਪਤਾ ਨਹੀਂ ਲੱਗਦਾ। ਗਰਾਊਂਡ ਤੇ ਆ ਲੈਣ ਦਿਓ, ਫਿਰ ਕਹਾਂਗੇ। ਜਦੋਂ ਜ਼ੋਰ ਦੇ ਕੇ ਪੁੱਛਿਆ ਗਿਆ ਵੀ ਮਾੜਾ ਮੋਟਾ ਤਾਂ ਦੱਸੋ, ਤੁਸੀਂ ਇਹਦੇ ਨਾਲ ਸਹਿਮਤ ਹੋ ਕਿ ਨਹੀਂ, ਉਹ ਕਹਿੰਦੇ ਜਿਹੜੀ ਕਮੇਟੀ ਬਣੀ ਉਹਦੇ ਵਿੱਚ ਮੈਂ ਨਹੀਂ ਸੀਗਾ ਜਿਹਨੇ ਇਹ ਬਣਾਇਆ ਫਾਰਮੂਲਾ। ਹੁਣ ਇਹ ਤਾਂ ਬਹੁਤ ਗੰਭੀਰ ਸਵਾਲ ਹੈ। ਇੱਕ ਫੌਜ ਦਾ ਸਾਬਕਾ ਮੁਖੀ ਜਿਹੜਾ ਤੁਹਾਡੀ ਪਾਰਟੀ ਦੇ ਵਿੱਚ ਹੈ, ਉਹ ਮੰਤਰੀ ਹੈ, ਕਿਸੇ ਦੂਜੀ ਪਾਰਟੀ ਦਾ ਨਹੀਂਗਾ, ਜੇ ਉਹ ਕਹਿੰਦਾ ਕਿ ਮੈਂ ਉਸ ਕਮੇਟੀ ਦੇ ਵਿੱਚ ਨਹੀਂ ਸੀਗਾ ਜਿਹਨੇ ਇਹ ਫਾਰਮੂਲਾ ਤਿਆਰ ਕੀਤਾ, ਫਿਰ ਕਿਹਨੇ ਬਣਾਇਆ ਇਹ ਫਾਰਮੂਲਾ? ਇਹ ਤਾਂ ਜਿਹੜਾ ਮੁਲਕ ਹੈ ਉਹਨੂੰ ਕਈ ਪਾਸੇ ਤੋਂ ਖਤਰਾ। ਚਾਈਨਾ ਚੜਿਆ ਆਉਂਦਾ, ਉਧਰੋਂ ਜਿਹੜਾ ਪਾਕਿਸਤਾਨ ਵਾਲੀ ਸਰਹੱਦ ਦੇ ਉੱਤੋਂ ਨਸ਼ੇ ਦੀ ਸਮਗਲਿੰਗ, ਜਾਂ ਜੰਮੂ ਕਸ਼ਮੀਰ ਵਾਲਾ ਮਸਲਾ ਸਭ ਦੇ ਸਾਹਮਣੇ ਆ। ਇਹ ਕੀ ਫਾਰਮੂਲਾ ਜਿਹੜਾ ਜੀ ਉਹ ਲਿਆ ਕੇ, ਇਹ ਤਾਂ ਫੌਜ ਦਾ ਜਿਹੜਾ ਮੋਰਲ ਹੈ ਇਹ ਟੋਟਲੀ ਡਿੱਗ ਪੂਗਾ ਜੀ। ਉਹ ਕਿੱਧਰ ਨੂੰ ਜਾਣਗੇ? ਇਹ ਤਾਂ ਪਾਰਟੀ ਵਾਅਦਾ ਕਰਕੇ ਆਈ ਸੀ ਕਿ 1 ਰੈਂਕ 1 ਪੈਨਸ਼ਨ ਅਸੀਂ ਲਿਆਵਾਂਗੇ। ਇਹ ਤਾਂ ਰੈਂਕ ਵੀ ਉਡਾਤੇ ਤੇ ਪੈਨਸ਼ਨ ਵੀ ਉਡਾਤੀ, ਸਾਰੀਆਂ ਚੀਜ਼ਾਂ ਉਡਾ ਕੇ ਇੱਕ ਨਵਾਂ ਫਾਰਮੂਲਾ ਜਿਹੜਾ ਲਾਗੂ ਹੋ ਗਿਆ। ਮੈਂ ਤਾਂ ਹੁਣੇ ਇਹ ਲਿਖਿਆ ਵੀ ਆ ਪ੍ਰਵੀਨ ਕਿ ਜੇ ਇਹ ਫਾਰਮੂਲਾ ਤੁਸੀਂ ਲਾਗੂ ਕਰਨਾ ਹੀ ਹੈ, ਠੀਕ ਹੈ, ਨੌਜਵਾਨਾਂ ਨੂੰ ਇਹਨੂੰ ਐਕਸੈਪਟ ਕਰ ਲੈਣਾ ਚਾਹੀਦਾ, ਪਰ ਸਿਆਸਤਦਾਨ ਇਹੀ ਫਾਰਮੂਲਾ ਆਪਣੇ ਆਪ ਦੇ ਉੱਤੇ ਲਾਗੂ ਕਰਨ ਕਿ 4 ਸਾਲ ਤੋਂ ਬਾਅਦ ਉਹਨਾਂ ਦਾ ਐਗਜ਼ਿਟ ਹੋਊਗਾ ਸਿਆਸਤ ਚੋਂ ਤੇ ਕੋਈ ਪੈਨਸ਼ਨ ਨਹੀਂ ਮਿਲੂਗੀ। ਬਿਲਕੁਲ, ਕਿਉਂ ਨਹੀਂ ਹੋਣਾ ਚਾਹੀਦਾ ਜੀ, ਇਹ ਵੀ ਹੋਣਾ